Viewers, welcome back to News TV 84। ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੈਜ਼ੀਡੈਂਟ ਆਫ ਸਿੱਖ ਯੂਥ ਆਫ ਅਮਰੀਕਾ ਸਰਦਾਰ ਗੁਰਇੰਦਰਜੀਤ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਤੇ TV 84 ਦੇ ਸਾਰੇ ਸਰੋਤਿਆਂ ਨੂੰ ਜੀ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਜਿਸ ਤਰ੍ਹਾਂ ਸਾਡੇ ਸੁਣਨ ਵਿੱਚ ਆਇਆ ਕਿ ਤੁਹਾਡੇ ਵੱਲੋਂ ਪ੍ਰੋਟੈਸਟ ਰੱਖਿਆ ਗਿਆ ਹੈ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਨੂੰ ਇੰਡੀਅਨ ਕਾਉਂਸਲਰ ਦੇ ਸਾਹਮਣੇ, ਸਭ ਤੋਂ ਪਹਿਲਾਂ ਸਾਡੇ ਕੋਲ ਜਾਣਨਾ ਚਾਹਾਂਗੇ ਕਿ ਇਸ ਹਿਊਮਨ ਰਾਈਟਸ ਡੇ ਦੀ ਅਹਿਮੀਅਤ ਅਤੇ ਜਿਹੜਾ ਤੁਸੀਂ ਪ੍ਰੋਟੈਸਟ ਰੱਖਿਆ ਹੈ ਇਸ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਇਹ ਜੀ ਜਿਹੜਾ 10 ਦਸੰਬਰ ਜਿਹੜਾ ਜੀ 1948 ਦੇ ਵਿੱਚ ਜਿਹੜੀ UN ਜਨਰਲ ਅਸੈਂਬਲੀ ਹੈ ਜੀ, ਇਹਨਾਂ ਨੇ ਆਪਣੇ ਜਿੰਨੇ ਨੇਸ਼ਨ ਸੀਗੇ ਪਾਰਟਿਸਿਪੇਟਿੰਗ ਨੇਸ਼ਨ ਜੀ, ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਿਹੜੇ 10 ਦਸੰਬਰ 1948 ਨੂੰ ਜਿਹੜੀਆਂ ਮਨੁੱਖ ਦੀਆਂ ਜਿਹੜੀਆਂ ਸਾਡੇ ਹਿਊਮਨਸ ਦੀਆਂ ਬੇਸਿਕ ਫੰਡਾਮੈਂਟਲ ਰਾਈਟਸ ਨੇ ਜੀ, ਉਹਨਾਂ ਦਾ ਇੱਕ 30 ਆਰਟੀਕਲ ਦਾ ਇੱਕ ਜਿਹੜਾ ਹੈਗਾ ਜੀ ਉਹ ਪੇਸ਼ ਕੀਤਾ ਸੀਗਾ, ਜਿਹੜਾ ਕਿ UN ਦੀ ਜਿਹੜੀ ਜਨਰਲ ਅਸੈਂਬਲੀ ਆ ਉਹਦੇ ਵਿੱਚ ਪਾਸ ਹੋ ਗਿਆ ਸੀ ਜੀ। ਉਹਦੇ ਵਿੱਚ ਜਿਹੜੇ ਸਾਡੇ ਬੇਸਿਕ ਹਿਊਮਨ ਰਾਈਟਸ ਨੇ, ਸਾਡਾ ਰਾਈਟ ਟੂ ਐਗਜ਼ਿਸਟ, ਰਾਈਟ ਟੂ ਸਾਡਾ ਰਿਲੀਜਨ, ਰਾਈਟ ਟੂ ਸਪੀਚ, ਰਾਈਟ ਟੂ ਸਾਡੇ ਐਜੂਕੇਸ਼ਨ, ਰਾਈਟ ਟੂ ਐਗਜ਼ਿਸਟ ਐਜ਼ ਅ ਹਿਊਮਨ ਬੀਇੰਗ, ਬੇਸਿਕ ਸਾਡੇ ਜਿਹੜੇ ਸਾਡੇ ਹਿਊਮਨ ਰਾਈਟਸ ਨੇ ਇਹਨਾਂ ਦੇ ਬਾਰੇ ਸੀਗਾ ਜੀ। ਹਾਂਜੀ। ਸੋ ਇਹ ਜਿਹੜਾ ਦਿਨ ਹੈ ਜੀ, ਇਹ ਸਾਡੇ ਸਾਰੇ ਜਿੰਨੇ ਅਸੀਂ ਦੁਨੀਆ ਦੇ ਲੋਕ ਆ, ਸਾਡੇ ਵਾਸਤੇ ਇੱਕ ਬਹੁਤ ਵੱਡੀ ਅਹਿਮੀਅਤ ਦਾ ਦਿਨ ਹੈ, ਜੋ ਕਿ ਸਾਡੇ ਗੁਰੂ ਸਾਹਿਬ ਨੇ ਤਾਂ ਇਹ 400 ਸਾਲ ਪਹਿਲਾਂ ਹੀ ਇਹ ਸਾਰਾ ਕੁਝ ਐਸਟੈਬਲਿਸ਼ ਕਰ ਦਿੱਤਾ ਸੀਗਾ ਕਿ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਵੋ। ਇਸ ਦਿਨ ਇਹਨਾਂ ਨੇ ਇਹ ਕਿਹਾ ਸੀ ਕਿ ਹਰ ਜਿਹੜਾ ਬੰਦਾ ਜੰਮਿਆ ਆ ਸੰਸਾਰ ਦੇ ਉੱਤੇ, ਕੋਈ ਵੀ ਆ, ਭਾਵੇਂ ਮੁੰਡਾ ਹੈ, ਕੁੜੀ ਆ, ਕਾਲਾ ਹੈ, ਗੋਰਾ ਆ, ਭਾਵੇਂ ਉਹ ਉੱਚਾ ਲੰਬਾ ਆ, ਕੁਛ ਵੀ ਉਹਦਾ ਹੈਗਾ ਆ, ਉਹ ਸਾਰੇ ਇੱਕ ਨੇ। ਤੇ ਸਾਡੇ ਗੁਰੂ ਸਾਹਿਬ ਨੇ 400 ਸਾਲ ਪਹਿਲਾਂ ਕਹਿਤਾ ਸੀਗਾ। ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਬੜਾ ਲੰਮਾ ਸਮਾਂ ਪਹਿਲਾਂ ਇਹਨਾਂ ਰਾਹਾਂ ਤੇ ਤੋਰ ਦਿੱਤਾ ਸੀਗਾ। ਪਰ ਦੁਨੀਆ ਦੇ ਵਿੱਚ ਜਿਹੜੀ 10 ਦਸੰਬਰ 1948 ਦੀ ਅਹਿਮੀਅਤ ਆ ਜੀ, ਉਹ ਇਹ ਆ ਕਿ ਇਸ ਦਿਨ ਜਿਹੜੇ ਸਾਡੇ ਬੇਸਿਕ ਹਿਊਮਨ ਰਾਈਟਸ ਨੇ ਉਹਨਾਂ ਨੂੰ ਦੁਨੀਆ ਦੇ ਸਾਰੇ ਦੇਸ਼ਾਂ ਨੇ, ਬਹੁਤ ਸਾਰੇ ਦੇਸ਼ਾਂ ਨੇ ਮੰਨ ਲਿਆ ਸੀ। ਜੀ ਜੀ। ਤੇ ਅਸੀਂ ਜਿਹੜਾ ਆਪਣਾ 10 ਦਸੰਬਰ ਦਾ ਦਿਨ ਇਸ ਕਰਕੇ ਪਿਕ ਕੀਤਾ ਆ ਕਿ ਅਸੀਂ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖਾਂ ਦੇ ਜਿਹੜੇ ਹਿਊਮਨ ਰਾਈਟਸ ਨੇ, ਭਾਵੇਂ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਕਾਫੀ ਜਿਹੜੇ ਲੋਕ ਨੇ, ਮੁਸਲਮਾਨ ਨੇ, ਈਸਾਈ ਨੇ, ਔਰ ਖਾਸ ਕਰਕੇ ਚਲੋ ਸਾਡਾ ਤਾਂ ਵਿਸ਼ਵਾਸ ਨਹੀਂ ਇਸ ਗੱਲ 'ਚ, ਪਰ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੇ ਦਲਿਤ ਭਾਈਚਾਰਾ ਆ, ਉਹਨਾਂ ਦੇ ਬੜੇ ਵੱਡੇ ਲੈਵਲ ਤੇ ਜਿਹੜੇ ਉਹਦੇ ਮਨੁੱਖੀ ਅਧਿਕਾਰ ਨੇ ਉਹਦੀ ਉਲੰਘਣਾ ਹੋ ਰਹੀ ਆ ਤੇ ਅਸੀਂ ਉਹ ਦੁਨੀਆ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ। ਇਸ ਕਰਕੇ ਇਹ ਜਿਹੜਾ ਡੈਮੋਨਸਟ੍ਰੇਸ਼ਨ ਹੈ 10 ਦਸੰਬਰ ਨੂੰ ਵੀਰਵਾਰ ਵਾਲੇ ਦਿਨ 11 ਵਜੇ ਤੋਂ ਲੈ ਕੇ 2 ਵਜੇ ਤੱਕ ਇੰਡੀਅਨ ਐਮਬੈਸੀ ਦੇ ਸਾਹਮਣੇ ਰੱਖਿਆ ਗਿਆ ਜੀ। ਜੀ। ਤੇ ਵੀਰ ਜੀ, ਤੁਸੀਂ ਕਿਹੜੇ ਤੁਸੀਂ ਥੋੜੇ ਜਿਹਾ ਦੱਸਿਆ ਕਿਹੜੇ ਇਸ਼ੂ ਤੇ ਗੱਲਬਾਤ ਕਰੋਗੇ, ਬੇਸਿਕਲੀ ਆਲ ਓਵਰ ਕਿਹੜੇ ਇਸ਼ੂਜ਼ ਤੇ ਗੱਲਬਾਤ ਕਰੋਗੇ, ਉਸ ਬਾਰੇ ਵੀ ਸਾਨੂੰ ਡਿਟੇਲ ਦੇ ਵਿੱਚ ਦੱਸੋ। 10 ਦਸੰਬਰ ਡੈਮੋਨਸਟ੍ਰੇਸ਼ਨ ਦੇ ਉੱਤੇ ਜਿਹੜਾ ਅਸੀਂ ਜਿਹੜੇ ਸਮੂਹ ਗੁਰਦੁਆਰਾ ਸਾਹਿਬਾਨ ਨੇ, ਨਿਊ ਜਰਸੀ, ਨਿਊਯਾਰਕ, ਪੈਂਸਿਲਵੇਨੀਆ ਦਾ, ਜਿੰਨਾ ਸਾਡੇ ਇੱਥੇ ਕਨੈਟੀਕਟ ਤੋਂ, ਅਸੀਂ ਉਹਨਾਂ ਨਾਲ ਤੇ ਪਲੱਸ ਆਰਗੇਨਾਈਜੇਸ਼ਨਸ ਨਾਲ ਗੱਲਬਾਤ ਕੀਤੀ ਆ ਜੀ। ਸ਼ਾਰਟ ਨੋਟਿਸ ਸੀ ਬਹੁਤ ਜ਼ਿਆਦਾ, ਪਰ ਕਾਫੀ ਜਿਹੜਾ ਆ ਉਹ ਲੋਕਾਂ ਨਾਲ ਇਸ ਬਾਰੇ ਗੱਲਬਾਤ ਹੋਈ ਆ। ਜਿਹੜੇ ਇਸ਼ੂਜ਼ ਨੇ ਜੀ ਮੇਨ ਉਹ ਇਹ ਨੇ ਕਿ ਪੰਜਾਬ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਨੌਜਵਾਨ ਬੰਦ ਨੇ ਤੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਵੀ ਬਹੁਤ ਲੰਮਾ ਸਮਾਂ ਹੋ ਚੁੱਕਾ। ਜਿਹੜੀਆਂ ਸਜ਼ਾਵਾਂ ਉਹਨਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਕਾਲੇ ਕਾਨੂੰਨ ਬਣਾ ਕੇ ਦਿੱਤੀਆਂ ਸੀਗੀਆਂ, ਉਹ ਸਜ਼ਾਵਾਂ ਵੀ ਕਾਫੀ ਦੇਰ ਦੀਆਂ ਪੂਰੀਆਂ ਹੋ ਚੁੱਕੀਆਂ ਨੇ, ਪਰ ਉਹ ਦਹਾਕਿਆਂ ਬੱਧੀ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਉਹ ਵਿਚਾਰੇ ਜਿਹੜੇ ਜੀਵਨ ਬਤੀਤ ਕਰ ਰਹੇ ਨੇ। ਉਹਨਾਂ ਦੇ ਸੰਬੰਧ ਵਿੱਚ ਜਿਹੜਾ ਆ ਉਹ ਕਾਫੀ ਦੇਰ ਤੋਂ ਇਸ ਗੱਲ ਦੀ ਗੱਲਬਾਤ ਚੱਲ ਰਹੀ ਹੈ, ਜੇਲ੍ਹ 'ਚ ਬੈਠੇ ਆ ਜਿਹੜੇ ਉਹਨਾਂ ਦੀ ਰਿਹਾਈ ਵਾਸਤੇ। ਪਲੱਸ ਜੋ ਕੁਝ ਹੋਇਆ ਆ ਸਰਬੱਤ ਖਾਲਸਾ ਦੇ ਵੇਲੇ, ਸਿੱਖਾਂ ਨੇ ਬਹੁਤ ਅਮਨ ਅਮਾਨ ਦੇ ਨਾਲ ਜੋ ਗੁਰੂ ਸਾਹਿਬ ਨੇ ਸਾਨੂੰ ਤਰੀਕਾ ਦੱਸਿਆ, ਉਸ ਹਿਸਾਬ ਨਾਲ ਇੱਕ ਪੰਥਕ ਇਕੱਠ ਕੀਤਾ। ਸਰਬੱਤ ਖਾਲਸੇ ਦੇ ਵਿੱਚ ਕੁਛ ਜਿਹੜੇ ਮਤੇ ਪਾਸ ਕੀਤੇ ਗਏ ਤੇ ਕੁਛ ਜਿਹੜੇ ਨੇ ਉਹ ਜਥੇਦਾਰ ਜਿਹੜੇ ਆ ਉਹ ਉਤਾਰ ਦਿੱਤੇ ਗਏ ਤੇ ਨਵੇਂ ਜਥੇਦਾਰ ਜਿਹੜੇ ਨਿਯੁਕਤ ਕਰ ਦਿੱਤੇ ਗਏ, ਜਿਨ੍ਹਾਂ 'ਚ ਭਾਈ ਜਗਤਾਰ ਸਿੰਘ ਹਵਾਲਾ ਜਿਹੜੇ ਕਿ ਜੇਲ੍ਹ ਵਿੱਚ ਨੇ, ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ ਤੇ ਉਹਨਾਂ ਦੀ ਥਾਂ ਤੇ ਭਾਈ ਧਿਆਨ ਸਿੰਘ ਮੰਡ ਉਹਨਾਂ ਨੂੰ ਕਾਰਜਕਾਰੀ ਜਿਹੜਾ ਜਥੇਦਾਰ ਆ ਉਹ ਵਿਸਾਖੀ ਦੇ ਅਗਲੇ ਸਾਲ ਦੀ 2016 ਦੀ ਵਿਸਾਖੀ ਤੱਕ ਉਹਨਾਂ ਨੂੰ ਬਣਾਇਆ ਗਿਆ। ਉਹਨਾਂ ਸਾਰਿਆਂ ਨੂੰ ਫੜ ਕੇ ਉਹਨਾਂ ਨੇ ਹਾਲਾਂਕਿ ਕੋਈ ਕਾਨੂੰਨੀ ਭੰਗ ਕੀਤਾ,
ਜਿਹੜਾ ਬੇਸਿਕ ਉਹਦਾ ਫੰਡਾਮੈਂਟਲ ਰਾਈਟ ਸੀ, ਹਿਊਮਨ ਰਾਈਟਸ, ਉਹ ਉਹਨਾਂ ਨੇ ਐਕਸਰਸਾਈਜ਼ ਕੀਤਾ, ਉਹਨਾਂ ਨੇ ਸਪੀਚਸ ਦਿੱਤੀਆਂ ਤੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ। ਕੁਝ ਲੋਕ ਵਿਦੇਸ਼ਾਂ ਤੋਂ ਉੱਥੇ ਗਏ ਸੀ ਜਿਨ੍ਹਾਂ ਨੇ ਜਾ ਕੇ ਉਸ ਸਰਬੱਤ ਖਾਲਸਾ ਦੇ ਵਿੱਚ ਜੋ ਉਹਨਾਂ ਦਾ ਬੁਨਿਆਦੀ ਹੱਕ ਆ ਕਿ ਉਹਨਾਂ ਦੀ ਧਰਮ ਤੇ ਰਾਜਨੀਤੀ ਜਿਹੜੀ ਗੱਲ ਆ ਉਹ ਉੱਥੇ ਹੋ ਰਹੀ ਸੀ, ਉਹਨਾਂ ਨੇ ਉੱਥੇ ਜਾ ਕੇ ਪਾਰਟਿਸਿਪੇਟ ਕੀਤਾ। ਉਹਨਾਂ ਦੇ ਉੱਤੇ ਵੀ ਦੇਸ਼ ਧਰੋਹੀ ਦੇ ਵਿੱਚ ਚਾਰਜਸ ਪਾ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ। ਪਲੱਸ ਨਾਲ ਦੀ ਨਾਲ ਇਹ ਗੱਲ ਵੀ ਜ਼ਰੂਰੀ ਹੈ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਾਪੂ ਸੂਰਤ ਸਿੰਘ ਹੋਰਾਂ ਨੇ ਇਸ ਸੰਬੰਧ ਦੇ ਵਿੱਚ ਤਕਰੀਬਨ 300 ਦਿਨ ਹੋ ਚੁੱਕੇ ਨੇ, ਉਹਨਾਂ ਨੇ ਭੁੱਖ ਹੜਤਾਲ ਰੱਖੀ ਹੋਈ ਹੈ ਆਪਣੇ ਕੈਦੀਆਂ ਦੀ ਰਿਹਾਈ ਦੇ ਸੰਬੰਧ ਵਿੱਚ। ਉਹ ਵੀ ਇੱਕ ਮਸਲਾ ਜਿਹੜਾ ਹੈ ਉਹ ਸਾਡੇ ਸਾਹਮਣੇ ਆ। ਸੋ ਇਹ ਬੇਸਿਕ ਸਾਡੇ ਇਸ਼ੂਜ਼ ਨੇ ਜੀ, ਫੰਡਾਮੈਂਟਲ ਹਿਊਮਨ ਰਾਈਟਸ ਦੇ ਇਸ਼ੂ ਨੇ ਸਿੱਖਾਂ ਦੇ, ਤੇ ਉਹਦੇ ਸੰਬੰਧ ਦੇ ਵਿੱਚ ਇਹ ਡੈਮੋਨਸਟ੍ਰੇਸ਼ਨ ਹੋ ਰਿਹਾ। ਜੀ ਤੇ ਵੀਰ ਜੀ, ਜਿਸ ਤੁਸੀਂ ਸਾਰੇ ਇਸ਼ੂ ਸਮਝਾਏ ਤੇ ਆਲਸੋ ਯੂ ਟੋਲਡ ਅਸ ਕਿ ਕਿਸ ਤਰ੍ਹਾਂ ਤੁਸੀਂ ਇਸ ਇਸ਼ੂ ਦੇ ਉੱਪਰ ਵੀ ਸ਼ਾਇਦ ਉੱਥੇ ਗੱਲਬਾਤ ਵੀ ਕਰੋਗੇ ਐਂਡ ਕਿਸ ਤਰ੍ਹਾਂ ਤੁਹਾਨੂੰ ਲਾਈਕ ਆਲ ਟ੍ਰਾਈ ਸਟੇਟ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਅਸੀਂ ਚਾਹੁੰਦੇ ਕਿ ਉਹ ਵੀ ਉੱਥੇ ਪਹੁੰਚਣ। ਇਸ ਦੇ ਨਾਲ ਅਸੀਂ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਕਿ TV 84 ਵੀ ਇਸ ਨੂੰ ਕਵਰ ਕਰੇਗਾ from 11 AM till 2 PM front of Indian Consulate and which is on 65th Street and 5th Avenue. So ਵੀਰ ਜੀ, ਜਿਸ ਤਰ੍ਹਾਂ ਤੁਸੀਂ ਆਹ 4-5 ਸਾਨੂੰ ਇਸ਼ੂਜ਼ ਦੇ ਉੱਪਰ ਗੱਲਬਾਤ ਕੀਤੀ ਹੈ, ਪਰ ਜਿਸ ਤਰ੍ਹਾਂ ਆਈ ਨੋ ਕਿ ਇਟਸ ਅ ਵੈਰੀ ਸ਼ੋਰਟ ਟਾਈਮ ਕਿ ਜਿਸ ਤਰ੍ਹਾਂ ਸਾਡੇ 2 ਦਿਨ ਰਹਿ ਗਏ ਨੇ, ਪਰ ਜਿਸ ਤਰ੍ਹਾਂ ਇੱਕ ਨਵਾਂ ਇਸ਼ੂ ਸਾਹਮਣੇ ਆਇਆ ਹੈ ਪਿੰਕੀ ਕੈਟ ਦਾ ਇਸ਼ੂ ਨਾ, ਜਿਸ ਤਰ੍ਹਾਂ ਕਿਸ ਤਰ੍ਹਾਂ ਉਹਨੇ ਖੁਲਾਸਾ ਕੀਤਾ ਹੈ, ਕਿਸ ਤਰ੍ਹਾਂ ਉਹਨੇ ਸਿੱਖਾਂ ਦੇ ਬੱਚਿਆਂ ਨੂੰ ਚੁਣ ਕੇ ਉਹਨੇ ਫੇਕ ਇਨਕਾਊਂਟਰਸ ਕੀਤੇ, ਜਿਸ ਦੇ ਵਿੱਚ ਉਹਨੇ ਸਮੇਤ ਸੈਣੀ ਦਾ ਵੀ ਨਾਮ ਲਿੱਤਾ ਹੈ। ਤੁਹਾਨੂੰ ਲੱਗਦਾ ਕਿ ਇਹ ਵੀ ਇਸ਼ੂ ਨੂੰ ਅਸੀਂ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾ ਸਕਦੇ ਹਾਂ? ਇਸ ਬਾਰੇ ਵੀ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਜਾਂ ਇਸ ਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਆ ਕੇ ਇਹਨੂੰ ਵੀ ਇੰਡੀਅਨ ਕਾਉਂਸਲ ਦੇ ਸਾਹਮਣੇ ਇਸ ਇਸ਼ੂ ਨੂੰ ਵੀ ਉੱਚਾ ਕਰਨਾ ਚਾਹੀਦਾ, ਸਾਨੂੰ ਅੱਗੇ ਕਰਨਾ ਚਾਹੀਦਾ? ਦੇਖੋ ਜੀ, ਇਹ ਜਿਹੜਾ ਪਿੰਕੀ ਕੈਟ ਆ ਇਹ ਤਕਰੀਬਨ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਜਿਹੜਾ ਆ ਉਹ ਸਿੱਖਾਂ ਦੇ, ਪਹਿਲਾਂ ਤਾਂ ਇਹ ਜਿਹੜਾ ਸਿੱਖ ਸੰਘਰਸ਼ ਆ ਉਹਦੇ ਵਿੱਚ ਇਹਨੇ ਆਪਣੇ ਆਪ ਨੂੰ ਸ਼ੋਅ ਕੀਤਾ ਕਿ ਮੈਂ ਸਿੱਖ ਸੰਘਰਸ਼ ਦੇ ਵਿੱਚ ਆ। ਐਕਚੁਅਲੀ ਉਹਦੇ ਪੁਲਿਸ ਦਾ ਕੈਟ ਸੀਗਾ। ਉਸ ਤੋਂ ਬਾਅਦ ਵਿੱਚ ਇਹਨੇ ਜਿਹੜੇ ਆ ਉਹ 1-2 ਸਿੰਘਾਂ ਦੇ ਨਾਲ ਰਲ ਕੇ ਥੋੜੇ ਬਹੁਤ ਜਿਹੜੇ ਐਕਸ਼ਨ ਕੀਤੇ, ਉਹਦੇ ਵਿੱਚ ਸ਼ਾਮਲ ਰਿਹਾ। ਪਰ ਐਕਚੁਅਲੀ ਜਿਹੜਾ ਸ਼ੁਰੂ ਤੋਂ ਪ੍ਰੋਗਰਾਮ ਸੀਗਾ ਇਹ ਪੁਲਿਸ ਵਾਸਤੇ ਇਨਫਾਰਮਰ ਦੇ ਤੌਰ ਤੇ ਕੰਮ ਕਰਦਾ ਸੀ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸਾਰਾ ਕੁਝ ਕਰ ਲਿਆ ਤਾਂ ਫਿਰ ਪੁਲਿਸ ਨੂੰ ਇਹ ਲੱਗਿਆ ਕਿ ਜਿਹੜਾ ਇਹ ਬੰਦਾ ਆ ਇਹ ਸਾਡੇ ਹੱਥਾਂ 'ਚ ਕੰਟਰੋਲ ਤੋਂ ਹੁਣ ਬਾਹਰ ਆ। ਕਿਉਂਕਿ ਸੁਭਾਵਕ ਪੱਖ ਤੋਂ ਜਿਹੜਾ ਪਿੰਕੀ ਆ ਉਹ ਇਸ ਕਿਸਮ ਦਾ ਬੰਦਾ ਆ ਕਿ ਉਹਦਾ ਆਪਣੇ ਆਪ ਤੇ ਕੰਟਰੋਲ ਨਹੀਂ ਹੈਗਾ। ਔਰ ਖਾਸ ਕਰਕੇ ਜਦੋਂ ਲੋਕਾਂ ਨੂੰ ਬਹੁਤ ਸਾਰੇ ਜਿਹੜੇ ਆ ਉਹ ਪੈਸੇ ਲੈਣ ਦੀ ਆਦਤ ਪੈ ਜਾਵੇ ਤੇ ਯਾਸ਼ੀ ਕਰਨ ਦੀ ਆਦਤ ਪੈ ਜਾਵੇ, ਫਿਰ ਉਹਨਾਂ ਲਈ ਆਮ ਜੀਵਨ ਬਤੀਤ ਕਰਨਾ ਔਖਾ ਹੋ ਜਾਂਦਾ ਹੈ। ਇਸ ਤੋਂ ਤੰਗ ਆ ਕੇ ਪੁਲਿਸ ਨੇ ਹੀ ਜਿਹੜੇ ਆਪਣੇ ਪੁਲਿਸ ਵਾਲੇ ਸੀਗੇ, ਹਾਇਰ ਆਫੀਸਰ ਸੀਗੇ, ਉਹਨਾਂ ਨੇ ਇਹਨੂੰ ਇੱਕ ਕੇਸ ਦੇ ਫਸਾ ਕੇ ਇਹਨੂੰ ਉੱਥੋਂ ਸਜ਼ਾ ਦਵਾਈ। ਉਹਦੇ 'ਚ ਇਹ ਬਾਹਰ ਆਇਆ। ਉਹ ਤੋਂ ਬਾਹਰ ਆ ਕੇ ਇਹਨੇ ਜੋ ਕੁਝ ਸਿੱਖਾਂ ਦੇ ਸਾਹਮਣੇ ਰੱਖਿਆ ਜਾਂ ਆਮ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਜਾਂ ਕਿ ਦੁਨੀਆ ਦੇ ਅਮਨ ਪਸੰਦ ਲੋਕਾਂ ਦੇ ਸਾਹਮਣੇ ਰੱਖਿਆ ਆ, ਉਸ ਭਾਵੇਂ ਉਹ ਕਿੰਨਾ ਸੱਚ ਆ ਕਿੰਨਾ ਸੱਚ ਨਹੀਂ ਹੈ ਸਾਨੂੰ ਇਸ ਦਾ ਤਾਂ ਨਹੀਂ ਪਤਾ ਹਲੇ, ਪਰ ਜਿਹੜੇ ਉਹਨੇ ਖੁਲਾਸੇ ਕੀਤੇ ਨੇ ਜਿਹੜੇ ਹਾਇਰ ਪੁਲਿਸ ਆਫੀਸਰਸ ਦੇ, ਜਿਹੜੀਆਂ ਗਵਰਨਮੈਂਟਸ ਨੇ, ਜਿਹੜੇ ਜੱਜਿਸ ਨੇ, ਜਿਹੜੇ ਈਵਨ ਜਿਹੜੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਲੋਕ ਨੇ, ਜਿਹੜੇ ਉਹਦੀ ਪਾਰਟਿਸਿਪੇਸ਼ਨ ਆ ਤੇ ਕਿਸ ਤਰ੍ਹਾਂ ਜਿਹੜੀ ਗਵਰਨਮੈਂਟ ਆ ਮਤਲਬ ਉਹ ਫੰਡ ਕਰ ਰਹੀ ਆ ਸਾਰੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਿੱਖਾਂ ਦੇ ਮੁੰਡਿਆਂ ਨੂੰ ਘਰੋਂ ਕੱਢ ਕੇ ਮਾਰਿਆ। ਉਹਨਾਂ ਨੂੰ ਜਿਹੜੇ ਲੋਕਾਂ ਨੂੰ ਪੁਲਿਸ ਅਫਸਰ ਨੂੰ ਸਜ਼ਾ ਹੋਈ ਆ ਉਹਨਾਂ ਨੂੰ ਵੀ ਸਰਕਾਰ ਜਿਹੜੀ ਤਨਖਾਹ ਦੇ ਰਹੀ ਆ। ਪਿੰਕੀ ਦੇ ਮੁਤਾਬਕ ਜਿਹੜਾ ਆ ਉਹ 20 ਕਰੋੜ ਰੁਪਈਆ ਹਰ ਸਾਲ ਜਿਹੜਾ ਆ ਉਹ ਜਿਹੜਾ ਸਰਕਾਰ ਇਸ ਗੱਲ ਤੇ ਖਰਚ ਰਹੀ ਆ। ਜਿਹੜੇ ਲੋਕਾਂ ਨੂੰ ਪੁਲਿਸ ਜਿਹੜੇ ਆਮ ਲੋਕਾਂ ਨੂੰ ਮਾਰਨ ਦੇ ਕੇਸ ਵਿੱਚ ਜਿਹੜੇ ਪੁਲਿਸ ਆਫੀਸਰ ਜੇਲ੍ਹ 'ਚ ਨੇ ਉਹਨਾਂ ਦੀ ਤਨਖਾਹਾਂ ਦੇ ਵਾਸਤੇ। ਤਾਂ ਪਿੰਕੀ ਨੂੰ ਸਿਰਫ 20 ਕਰੋੜ ਦਾ ਹੀ ਪਤਾ ਆ। ਇਹ ਬਹੁਤ ਵੱਡਾ ਘਪਲਾ ਆ। ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਜਦੋਂ ਮੁੰਡਿਆਂ ਨੂੰ ਮਾਰਿਆ ਜਾਂਦਾ ਸੀਗਾ ਤੇ ਉਹਨਾਂ ਦੇ ਜਿਹੜੇ ਸਿਰ ਦੀਆਂ ਬਾਉਂਟੀਜ਼ ਨੇ, ਕਿਸੇ ਦੇ ਸਿਰ ਦਾ 25 ਲੱਖ ਇਨਾਮ ਸੀ, ਕਿਸੇ ਦੇ ਸਿਰ ਦਾ 20 ਲੱਖ ਇਨਾਮ ਸੀ, ਕਿਸੇ ਦਾ 50 ਲੱਖ ਇਨਾਮ ਸੀ। ਹੁਣ 20, 25, 50 ਲੱਖ ਬਹੁਤ ਵੱਡੀ ਰਕਮ ਨਹੀਂ, ਪਰ ਜਦੋਂ 80ਵੀਆਂ ਦੇ ਵਿੱਚ 90 ਦੇ ਸ਼ੁਰੂ 'ਚ 20-25 ਲੱਖ ਰੁਪਈਆ ਬਹੁਤ ਜ਼ਿਆਦਾ ਵੱਡੀ ਰਕਮ ਹੁੰਦੀ ਸੀ। ਉਹ ਸਰਕਾਰ ਕਿੱਥੋਂ ਲੈ ਕੇ ਆਉਂਦੀ ਸੀ ਜਿਹੜਾ ਸਾਡੇ ਮੁੰਡਿਆਂ ਨੂੰ ਮਾਰਨ ਦੇ ਲਈ ਜਿਹੜੇ ਪੈਸੇ ਵਰਤੇ ਜਾਂਦੇ ਸੀ। ਤੇ ਅਲਟੀਮੇਟਲੀ ਜਿਹੜਾ ਮਨਪ੍ਰੀਤ ਸਿੰਘ ਬਾਦਲ ਨੇ ਖੁਲਾਸਾ ਕੀਤਾ ਸੀਗਾ ਕਿ ਪੰਜਾਬ ਦੇ ਸਿਰ 85,000 ਕਰੋੜ ਰੁਪਏ ਦਾ ਕਰਜ਼ਾ ਆ। ਅਸੀਂ ਉਦੋਂ ਵੀ ਕੁਐਸਚਨ ਕੀਤਾ ਸੀਗਾ ਕਿ ਇਹ ਕਰਜ਼ਾ ਸਾਨੂੰ ਇਹ ਦੱਸਿਆ ਜਾਵੇ ਪੰਜਾਬ ਦੇ ਲੋਕਾਂ ਨੂੰ ਕਰਜ਼ਾ ਕਿਸ ਚੀਜ਼ ਹੈ। ਸਾਡੇ ਮੁੰਡਿਆਂ ਨੂੰ ਗੋਲੀਆਂ ਮਾਰਨ ਦਾ ਜਿਹੜੀ ਗੋਲੀਆਂ ਯੂਜ਼ ਕੀਤੀ ਸੀ ਉਹਨਾਂ ਦਾ ਖਰਚਾ ਆ, ਜਾਂ ਜਿਹੜੀਆਂ ਪੁਲਿਸ ਨੂੰ ਜਿਹੜੀ ਬਾਉਂਟੀਜ਼ ਦਿੱਤੀਆਂ ਨੇ ਉਹਦਾ ਖਰਚਾ ਆ, ਜਾਂ ਜਿਹੜੇ ਪੁਲਿਸ ਆਫੀਸਰਸ ਨੂੰ ਜੱਜਿਸ ਨੂੰ ਰਿਸ਼ਵਤ ਦਿੱਤੀ ਸੀਗੀ ਸਿੱਖਾਂ ਦੇ ਫੇਕ ਐਨਕਾਊਂਟਰ ਬਣਾ ਕੇ ਜਿਹੜੇ ਮਾਰਨ ਦੀ ਇਜਾਜ਼ਤ ਦਿੱਤੀ ਸੀ, ਜਾਂ ਜਿਹੜੇ ਮੈਡੀਕਲ ਆਫੀਸਰਸ ਆ ਜਿਨ੍ਹਾਂ ਨੇ ਫੇਕ ਐਨਕਾਊਂਟਰ ਦੇ ਪੋਸਟਮਾਰਟਮ ਕੀਤੇ ਸੀਗੇ ਉਹਨਾਂ ਨੂੰ ਪੇ ਕੀਤੇ ਸੀਗੇ,
we need to investigate each and everything out of it. So ਮੈਂ ਇਸ ਗੱਲ ਦੀ ਤੁਸੀਂ ਚੰਗਾ ਕੀਤਾ ਕਿ ਤੁਸੀਂ ਬਹੁਤ ਵਧੀਆ ਕੁਐਸਚਨ ਰੇਜ਼ ਕੀਤਾ। ਮੈਂ ਜਿਹੜੀ ਖਾਸ ਕਰਕੇ ਸਾਡੀ ਇੱਥੋਂ ਦੀ ਐਜੂਕੇਟਡ ਯੰਗ ਜਨਰੇਸ਼ਨ ਹੈ, ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਕੱਲ ਨੂੰ ਜਿਹੜੀ ਡੈਮੋਨਸਟ੍ਰੇਸ਼ਨ ਹੈ ਉਹ ਤਾਂ ਸਾਡਾ ਇੱਕ ਛੋਟਾ ਜਿਹਾ ਪਾਰਟ ਹੈ। ਜਿਹੜੀ ਸਾਡਾ ਵੱਡਾ ਰੋਲ ਆ ਉਹ ਇਹ ਆ ਕਿ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਡੂੰਘਾਈ ਦੇ ਲੈਵਲ ਤੇ ਲੈ ਕੇ ਦੁਨੀਆ ਦੀ ਜਿਹੜੀ ਇਨਸਾਫ ਪਸੰਦ ਜਿਹੜੇ ਸਾਡੇ ਅਦਾਰੇ ਨੇ, ਸਟੇਟ ਡਿਪਾਰਟਮੈਂਟ ਆ, ਅਮਰੀਕਨ ਕਾਂਗਰਸ ਆ, ਯੂਨਾਈਟਿਡ ਨੇਸ਼ਨਸ ਆ, ਯੂਰਪੀਅਨ ਯੂਨੀਅਨ, ਸਾਨੂੰ ਉਹਨਾਂ ਦੇ ਸਾਹਮਣੇ ਸਾਰਾ ਕੁਝ ਰੱਖਣਾ ਚਾਹੀਦਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਲਈ ਕਿਸ ਤਰ੍ਹਾਂ ਪ੍ਰੋਟੈਸਟ ਕਿੰਨੇ ਵਜੇ ਹੋਵੇਗਾ, ਆਲਸੋ ਵੀ ਟਾਕਡ ਅਬਾਊਟ ਦ ਇਸ਼ੂਜ਼ ਐਂਡ ਪਿੰਕੀ ਕੈਟ ਦੇ ਇਸ਼ੂ ਉੱਪਰ ਵੀ ਗੱਲਬਾਤ ਕੀਤੀ, ਕਿਉਂਕਿ ਸਾਡਾ ਵਕਤ ਵੀ ਹੁਣ ਸਮਾਪਤੀ ਵੱਲ ਜਾ ਰਿਹਾ ਹੈ, ਕਿਉਂਕਿ ਤੁਸੀਂ ਪਹਿਲੀ ਵਾਰ TV 84 ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਅਸੀਂ ਚਾਹਾਂਗੇ ਕਿ ਤੁਸੀਂ ਇੱਕ ਸੁਨੇਹਾ ਵੀ ਜ਼ਰੂਰ ਦਿਓ, ਇੱਕ ਮੈਸੇਜ ਵੀ ਜ਼ਰੂਰ ਦਿਓ, ਜਿਹੜੇ ਲੋਕਾਂ ਨੂੰ ਸ਼ੋਰਟ ਟਰਮ, ਜਿਹੜੇ ਲੋਕਾਂ ਨੂੰ ਹਜੇ ਪਤਾ ਨਹੀਂ ਹੈਗਾ ਕਿ ਹੋਏਗਾ ਪ੍ਰੋਟੈਸਟ ਉੱਥੇ ਹੋਵੇਗਾ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਬੁਲਾਉਣਾ ਚਾਹੋਗੇ, ਉਸ ਬਾਰੇ ਵੀ ਸਾਨੂੰ ਥੋੜਾ ਦੱਸੋ। ਮੈਂ ਜੀ ਤੁਹਾਡਾ TV 84 ਦਾ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਹ ਜਿਹੜਾ ਇਸ਼ੂ ਆ ਇਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਹੋ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿੰਨੇ ਲੋਕ ਇਸ ਵੇਲੇ TV 84 ਨੂੰ ਸੁਣ ਰਹੇ ਨੇ ਜਾਂ ਸੋਸ਼ਲ ਮੀਡੀਆ ਉੱਤੇ ਹੈਗੇ ਨੇ ਜੀ, ਉਹ ਇਸ ਸਾਰੇ ਸਿਸਟਮ ਦੇ ਵਿੱਚ ਇਨਵੋਲਵ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਡੇ ਲਈ ਡੈਮੋਨਸਟ੍ਰੇਸ਼ਨ ਜਿਹੜਾ ਆ ਉਹ 10 ਦਸੰਬਰ ਦਾ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਅਸੀਂ ਰੱਖਿਆ ਹੈ, ਉਹ ਬਹੁਤ ਇੰਪੋਰਟੈਂਟ ਆ। ਪਰ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਜਿਹੜੀ ਸਾਡੇ ਲਈ ਚੀਜ਼ ਇਹ ਆ ਕਿ ਅਸੀਂ ਇਸ ਜਿਹੜੀ ਸਟਰਗਲ ਆ, ਸਾਡੀ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਸਟਰਗਲ ਆ, ਉਹਨੂੰ ਅਸੀਂ ਕੰਟੀਨਿਊ ਕਰਨ ਦੇ ਲਈ ਅਸੀਂ ਆਪਣਾ ਯੋਗਦਾਨ ਆ ਉਹ ਵੱਧ ਤੋਂ ਵੱਧ ਪਾਈਏ। ਜਿਹੜੀ ਹੁਣ ਡੈਮੋਨਸਟ੍ਰੇਸ਼ਨ ਆ ਉਹ ਵਾਸ਼ਿੰਗਟਨ DC ਦੇ ਵਿੱਚ ਛੋਟੇ ਲੈਵਲ ਤੇ ਹੋਏਗੀ, ਪਰ ਸੈਨ ਫਰਾਂਸਿਸਕੋ ਤੇ ਨਿਊਯਾਰਕ ਦੇ ਵਿੱਚ ਜਿਹੜੀ ਡੈਮੋਨਸਟ੍ਰੇਸ਼ਨ ਆ ਇਹ ਵੱਡੇ ਲੈਵਲ ਤੇ ਹੋਏਗੀ। ਸੈਨ ਫਰਾਂਸਿਸਕੋ ਸੇਮ ਟਾਈਮ ਤੇ ਹੋ ਰਹੀ ਹੈ ਡੈਮੋਨਸਟ੍ਰੇਸ਼ਨ ਇੰਡੀਅਨ ਕੌਂਸੂਲੇਟ ਦੇ ਬਾਹਰ, ਤੇ ਉੱਥੇ ਵੀ 11 ਤੋਂ 2 ਦਾ ਟਾਈਮ ਆ ਕੈਲੀਫੋਰਨੀਆ ਦੇ ਵਿੱਚ, ਤੇ ਇੱਥੇ ਵੀ 11 ਤੋਂ ਲੈ ਕੇ 2 ਵਜੇ ਦਾ ਟਾਈਮ ਆ। ਵੀਰਵਾਰ ਦਾ ਦਿਨ ਆ, ਵਰਕਿੰਗ ਡੇ ਆ। ਮੈਨੂੰ ਪਤਾ ਹੈ ਕਿ ਸਾਰੇ ਲੋਕਾਂ ਨੇ ਉਸ ਦਿਨ ਕੰਮਾਂ ਤੇ ਹੋਣਾ ਆ, ਬੱਚਿਆਂ ਨੇ ਸਕੂਲਾਂ 'ਚ ਹੋਣਾ ਆ, ਕਾਲਜਿਸ 'ਚ ਹੋਣਾ ਆ, ਪਰ ਸਾਡੇ ਲਈ ਗੱਲ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਇਸ ਗੱਲ ਦੇ ਵਾਸਤੇ ਇਹਨੂੰ ਇਹ ਸਮਝਦੇ ਹੋਏ ਕਿ ਜ਼ਰੂਰੀ ਹੈ ਇਹਦੇ ਵਾਸਤੇ ਟਾਈਮ ਕੱਢ ਕੇ ਉੱਥੇ ਪਹੁੰਚੀਏ। ਜਿਹੜੀ ਸਾਡੀ ਉੱਥੇ ਗਿਣਤੀ ਆ ਤੇ ਸਾਡਾ ਉੱਥੇ ਜਿਹੜਾ ਮੀਡੀਆ ਦੇ ਨਾਲ ਜਿਹੜਾ ਸਾਡਾ ਇੰਟਰੈਕਸ਼ਨ ਆ ਉਹ ਤੇ ਆਮ ਜਿਹੜੇ ਲੋਕ ਉੱਥੇ ਫਿਰਦੇ ਨੇ ਉਹਨਾਂ ਨਾਲ ਜਿਹੜਾ ਸਾਡਾ ਇੰਟਰੈਕਸ਼ਨ ਆ ਉਹ ਬਹੁਤ ਇੰਪੋਰਟੈਂਟ ਆ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਮਾਈਨੋਰਿਟੀਜ਼ ਆ, ਖਾਸ ਕਰਕੇ ਸਿੱਖ ਆ, ਉਹਨਾਂ ਨਾਲ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਹੋ ਰਿਹਾ। ਜਿਹੜੀ ਸਾਡੀ ਲੜਾਈ ਆ ਅਲਟੀਮੇਟਲੀ ਉਹ ਬਹੁਤ ਵੱਡੀ ਆ ਤੇ ਸਾਨੂੰ ਉਹਦੇ ਲਈ ਤਿਆਰੀ ਕਰਨੀ ਚਾਹੀਦੀ ਆ। ਇਹ ਤਾਂ ਜਿਹੜੇ ਡੈਮੋਨਸਟ੍ਰੇਸ਼ਨ ਨੇ ਇਹ ਇੱਕ ਉਹਦਾ ਛੋਟਾ ਪਾਰਟ ਨੇ। ਜਿਹੜੀ ਸਾਡੀ ਵੱਡੀ ਲੜਾਈ ਆ ਉਹਦੇ ਲਈ ਸਾਡੀ ਜਿਹੜੀ ਜਿੰਨੀ ਕੁ ਸਾਡੇ ਕੋਲ ਸਮਰੱਥਾ ਹੈ ਸਾਨੂੰ ਉਹਦੇ ਮੁਤਾਬਕ ਲੋਕਾਂ ਨੂੰ ਮੇਰੀ ਬੇਨਤੀ ਆ, ਸਿੱਖ ਕੌਮ ਨੂੰ, ਕਿ ਸਾਡੀ ਕੌਮ ਦੀ ਇਹ ਆਜ਼ਾਦੀ ਦੀ ਲੜਾਈ ਆ। ਇਸ ਲੜਾਈ ਦੇ ਵਿੱਚ ਅਸੀਂ ਆਪਣਾ ਜਿਹੜਾ ਦੇਸ਼ ਆ, ਜਿਹੜਾ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਆ, ਉਹ ਰਾਜ ਜਿਹੜਾ ਅਸੀਂ ਆਪਣਾ ਵਾਪਸ ਲੈਣਾ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਨੇ ਅਸੀਂ ਤਾਂ ਚਾਹੁੰਦੇ ਕਿਸੇ ਨਾਲ ਵੀ ਇਸ ਤਰ੍ਹਾਂ ਨਾ ਹੋਵੇ, ਪਰ ਐਟਲੀਸਟ ਅਸੀਂ ਆਪਣੇ ਆਪ ਨੂੰ ਸਿਕਿਉਰ ਕਰੀਏ ਕਿ ਸਾਡੇ ਦਰਬਾਰ ਸਾਹਿਬ ਤੇ ਕਦੀ ਕੋਈ ਹਮਲਾਵਰ ਨਾ ਆਵੇ ਚੜ੍ਹ ਕੇ। ਜੇ ਆਵੇ ਚੜ੍ਹ ਕੇ ਤੇ ਸਾਡੀਆਂ ਆਪਣੀਆਂ ਫੌਜਾਂ ਹੋਣ ਦਰਬਾਰ ਸਾਹਿਬ ਨੂੰ ਡਿਫੈਂਡ ਕਰਨ ਵਾਲੀਆਂ। ਜੇ ਸਾਡੇ ਬੱਚਿਆਂ ਦੇ, ਸਾਡੇ ਬਜ਼ੁਰਗਾਂ ਦੇ ਕੋਈ ਗੋਲੇ ਟਾਇਰ ਪਾ ਕੇ ਸਾੜਦਾ, ਸਾਡੀ ਆਪਣੀ ਪੁਲਿਸ ਹੋਵੇ, ਸਾਡੀ ਆਪਣੀ ਅਦਾਲਤ ਹੋਵੇ, ਤਾਂ ਕਿ ਦੁਬਾਰਾ ਜ਼ਿੰਦਗੀ ਕਦੀ ਕਿਸੇ ਨਾਲ ਨਾ, ਸਿੱਖਾਂ ਨਾਲ ਨਾ, ਅਸੀਂ ਕਿਸੇ ਹੋਰ ਨਾਲ ਹੋਣ ਦਈਏ, ਕਿਉਂਕਿ ਸਿੱਖ ਦੀ ਜ਼ਿੰਮੇਵਾਰੀ ਆ ਕਿ ਅਸੀਂ ਲੋਕਾਂ ਨੂੰ ਜਿਹੜੀ ਆਜ਼ਾਦੀ ਨਾਲ ਜਿਉਣ ਦਾ ਜਿਹੜਾ ਹੱਕ ਆ ਉਹ ਦਵਾਈਏ ਤੇ ਦੇਗੋ ਤੇਗੋ ਫਤਿਹ ਕਰਕੇ ਅਸੀਂ ਸੰਸਾਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸ਼ਬਦ ਦਾ ਸੁਨੇਹਾ ਦੇ ਸਕੀਏ। ਮੈਂ ਧੰਨਵਾਦੀ ਹਾਂ ਤੇ ਮੇਰੀ ਬੇਨਤੀ ਹੈ ਦੁਬਾਰਾ ਫੇਰ ਕਿ ਸਾਰੇ ਜ਼ਰੂਰ ਵੀਰਵਾਰ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਪਹੁੰਚੋ। ਗੁਰਦੁਆਰਾ ਸਾਹਿਬਾਨ ਤੋਂ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਆ, ਉਹਨਾਂ ਬੱਸਾਂ ਦੇ ਵਿੱਚ ਬੈਠ ਕੇ, ਕਾਰਾਂ ਦੇ ਵਿੱਚ ਬੈਠ ਕੇ ਜ਼ਰੂਰ ਉੱਥੇ ਪਹੁੰਚੋ ਜੀ। ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਪ੍ਰੋਟੈਸਟ ਬਾਰੇ ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਅਸੀਂ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਆਪਣੇ ਦਰਸ਼ਕਾਂ ਦੇ ਅੱਗੇ ਕਿ ਉਹ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਇੱਥੇ ਪਹੁੰਚਣ, ਐਂਡ TV 84 ਵੀ ਇਸ ਨੂੰ ਕਵਰ ਕਰੇਗਾ। ਹੁਣ ਵੀਰ ਜੀ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।